ਕਿੱਦਾਂ ਵੇਖਦੇ ਉਹਨਾਂ ਦਾ ਫਿਊਚਰ ਹੁਣ ਜੇ ਅਸੀਂ ਗੱਲ ਕਰੀਏ ਨਜ਼ਰ ਆ ਰਿਹਾ ਸੀ, ਇੱਕ ਇੰਟੈਂਟ ਨਜ਼ਰ ਆ ਰਿਹਾ ਸੀ। ਤੁਸੀਂ ਵੇਖੋ ਨਾ, ਪਹਿਲੇ ਇੰਡੀਆ ਨੇ ਉਹੀ ਹਰਕਤ ਕੀਤੀ, ਦੁਬਾਰਾ ਇਜਤਨਾਬ ਕੀਤਾ ਸਾਡੇ ਨਾਲ ਸਲਾਮ ਲੈਣ ਤੋਂ, ਤੇ ਫਿਰ ਅਸੀਂ ਜਦੋਂ ਜਿੱਤੇ ਅਸੀਂ ਵੀ ਉਹਨਾਂ ਨੂੰ ਸਾਇਲੈਂਟ ਰਹਿਣ ਦਾ ਜਿਹੜਾ ਇਸ਼ਾਰਾ ਕੀਤਾ। ਤੇ ਇੰਡੀਆ ਨੂੰ ਜਿਹੜਾ ਤਕੱਬਰ ਤੁਸੀਂ ਵੇਖਦੇ ਹੋ, ਹੁਣ ਤੁਹਾਨੂੰ ਲੱਗਦਾ ਹੈ ਕਿ ਆਪ ਫਸੀ ਜਾ ਰਿਹਾ ਆਪਣੇ ਹੁਣ ਜਿਹੜੇ ਗੜੇ ਵਿੱਚ? ਬਿਲਕੁਲ ਵਫਾ ਸਾਹਿਬ ਆਪਣੇ ਹੀ ਗੜੇ ਦੇ ਵਿੱਚ ਉਹ ਗਿਰ ਗਿਆ। ਜਿਸ ਤਰ੍ਹਾਂ ਸਾਊਥ ਅਫਰੀਕਾ ਦੇ ਖਿਲਾਫ ਉਹਨਾਂ ਨੇ ਪਿਚ ਬਣਾਈ, ਇੱਕ ਗੜਾ ਬਣਾ ਦਿੱਤਾ ਤੇ 2 ਦਿਨ ਦੇ ਵਿੱਚ ਮੈਚ ਜਿਹੜਾ ਨਾ ਖਤਮ ਹੋ ਗਿਆ। ਅਗੇਂਸਟ ਨਿਊਜ਼ੀਲੈਂਡ ਪਿਛਲੇ ਸਾਲ ਵੀ ਉਹਨਾਂ ਨੇ ਇਸ ਤਰ੍ਹਾਂ ਦੀਆਂ ਹੀ ਪਿਚਾਂ ਬਣਾਈਆਂ ਸੀ ਤੇ ਉਹਨਾਂ ਹੀ ਗੜੇ ਦੇ ਵਿੱਚ ਜਿਹੜਾ ਨਾ ਖੁਦ ਵੀ ਗਿਰਦੇ ਰਹੇ। ਤੇ ਜਿਹੜਾ ਹੱਥ ਨਾ ਮਿਲਾਉਣ ਦਾ ਨਿਊ ਨਾਰਮਲ ਇੰਡੀਆ ਲੈ ਕੇ ਆਇਆ, ਇੱਕ ਦਿਨ ਖੁਦ ਹੀ ਪਛਤਾਏਗਾ ਤੇ ਆਪਣਾ ਹੱਥ ਅੱਗੇ ਕਰੇਗਾ ਕਿ ਆ ਲੋ ਜੀ ਅਸੀਂ ਹੱਥ ਮਿਲਾਉਂਦੇ ਤੇ ਫਿਰ ਇਨਸ਼ਾਅੱਲਾ ਅਸੀਂ ਉਦੋਂ ਵੀ ਸਪੋਰਟਸਮੈਨ ਸਪਿਰਿਟ ਦਿਖਾਵਾਂਗੇ ਤੇ ਹੱਥ ਮਿਲਾਵਾਂਗੇ। ਤੇ ਸ਼ੁਕਰ ਹੈ ਪਾਕਿਸਤਾਨ ਨੂੰ ਹਮੇਸ਼ਾ ਸਪੋਰਟਸਮੈਨ ਸਪਿਰਿਟ ਦਿਖਾਈ ਗਈ ਹੈ ਤੇ ਖੇਲ ਦਾ ਵਕਾਰ ਕਦੀ ਵੀ ਮਜਰੂ ਨਹੀਂ ਕੀਤਾ ਗਿਆ। ਤੇ ਗੜੇ ਦੀ ਗੱਲ ਕੀਤੀ ਜਾਵੇ ਤਾਂ ਸਾਊਥ ਅਫਰੀਕਾ ਦੇ ਖਿਲਾਫ ਜਿਸ ਤਰ੍ਹਾਂ ਪਿਚ ਕੱਲ ਤੇ ਕਮਾਲ ਹੀ ਹੋ ਗਈ। ਸਾਊਥ ਅਫਰੀਕਾ ਜਿਸ ਤਰ੍ਹਾਂ ਹਰਾਇਆ ਨਾ ਯਾਸਿਰ ਸਾਹਿਬ, ਮੈਂ ਕਹਿੰਦਾ ਮੈਂ ਇੰਨੀ ਖੁਸ਼ੀ ਮੈਨੂੰ ਕਦੀ ਨਹੀਂ ਹੋਈ। ਖੁਸ਼ੀ ਇਸ ਚੀਜ਼ ਦੀ ਨਹੀਂ ਹੈ ਕਿ ਇੱਕ ਟੀਮ ਹਾਰ ਰਹੀ ਹੈ, ਇੱਕ ਜਿੱਤ ਰਹੀ ਹੈ। ਮਸਲਾ ਇਸ ਚੀਜ਼ ਦਾ ਤੁਹਾਨੂੰ ਯਾਦ ਹੋਗਾ ਕੱਲ ਬਾਬੂਮਾ ਦੇ ਬਾਰੇ 'ਚ ਜਿਹੜੀ ਉਹਨਾਂ ਨੇ ਕਮੈਂਟਸ ਰਿਮਾਰਕਸ ਪਾਸ ਕੀਤੇ ਸੀ ਬੁਮਰਾ ਨੇ ਕਿ ਜੀ ਇਹ ਬੋਨਾ ਹੈ। ਉਹਨੇ 55 ਰਨਸ ਦੀ ਇਨਿੰਗਸ ਖੇਡ ਕੇ ਦੂਜੀ ਇਨਿੰਗਸ ਵਿੱਚ ਉਹਨੇ ਦੱਸਿਆ ਕਿ ਬੋਨੇ ਅਸਲ 'ਚ ਅਸੀਂ ਨਹੀਂ ਤੁਸੀਂ ਹੋ। ਹਾਂਜੀ, ਮਤਲਬ ਜਿਹੜੇ ਰਿਮਾਰਕਸ ਦਿੱਤੇ ਨਾ ਸਿਰਫ ਘਰ ਦੇ ਹਵਾਲੇ ਦੇ ਨਾਲ ਫਿਰ ਅਬਿਊਜ਼ ਵੀ ਕੀਤਾ ਗਿਆ। ਤੁਹਾਨੂੰ ਯਾਦ ਹੋਏਗਾ ਸਰਫਰਾਜ਼ ਅਹਿਮਦ ਸਾਊਥ ਅਫਰੀਕਾ ਦੇ ਖਿਲਾਫ ਮੈਚ ਖੇਡ ਰਹੇ ਸੀ ਸਾਊਥ ਅਫਰੀਕਾ ਦੇ ਵਿੱਚ, ਤੇ ਫਿਰ ਕੁਆਇਓ ਦੇ ਬਾਰੇ 'ਚ ਕੁਝ ਅਲਫਾਜ਼ ਉਹਨਾਂ ਨੇ ਬੋਲੇ ਸੀ ਉਹਨਾਂ ਦੀ ਰੰਗਤ ਨੂੰ ਲੈ ਕੇ, ਤੇ 2 ਮੈਚ ਦਾ ਬੈਨ ਲਾਇਆ ਗਿਆ ਸੀ। ਹੁਣ ਆਈਸੀਸੀ ਦਾ ਕਿਰਦਾਰ, ਫਿਰ ਇੰਡੀਅਨ ਕ੍ਰਿਕਟ ਕੌਂਸਲ ਦਾ ਕਿਰਦਾਰ ਫਿਰ ਇੱਕ ਵਾਰੀ ਦੇਖਣਾ ਪਏਗਾ ਕਿ ਆਇਆ ਇੰਡੀਅਨ ਕ੍ਰਿਕਟ ਕੌਂਸਲ ਰਿਸ਼ਭ ਪੰਤ ਤੇ ਜਸਪ੍ਰੀਤ ਬੁਮਰਾ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ। ਕਾਰਵਾਈ ਤਾਂ ਕੀ ਕਰਨੀ ਉਹਨਾਂ ਦਾ ਜੇਸ਼ਾ ਤੁਹਾਨੂੰ ਪਤਾ ਇੰਡੀਆ ਦਾ ਆਪਣਾ ਹੀ ਹੈ, ਠੀਕ ਹੈ। ਉਹ ਤਾਂ ਪੂਰੀ ਆਪਣੀ ਮਰਜ਼ੀ ਦੀ ਪਿੱਚਾਂ ਬਣਾਉਂਦੇ ਨੇ, ਲੇਕਿਨ ਉਹ ਹੁਣ ਆਪ ਹੀ ਜਿਹੜਾ ਨਾ ਉਹ ਗੜੇ 'ਚ ਫਸੀ ਜਾ ਰਹੇ ਨੇ। ਤੇ ਉਹਨਾਂ ਨੇ ਕੀ ਕਾਰਵਾਈ ਕਰਨੀ ਹੈ? ਯਾਸਿਰ ਸਾਹਿਬ ਤੁਸੀਂ ਵੀ ਜਿਹੜਾ ਹੈ ਨਾ ਕਮਾਲ ਕਰਦੇ ਹੋ। ਅੱਛਾ, ਪਿਚ ਦੀ ਗੱਲ ਕੀਤੀ ਜਾਵੇ ਤੇ ਦੇਖੋ ਅਗੇਂਸਟ ਨਿਊਜ਼ੀਲੈਂਡ ਵੀ ਅਸੀਂ ਸਪਿਨ ਪਿਚ ਬਣਾਵਾਂਗੇ ਤੇ ਸਪਿਨਰਸ ਨੂੰ ਜਿਹੜਾ ਨਾ ਖਿਲਾ ਕੇ ਸਾਊਥ ਅਫਰੀਕਾ ਨੂੰ ਫਸਾ ਲਾਂਗੇ। ਸਾਊਥ ਅਫਰੀਕਾ ਦੀ ਟੀਮ ਵਰਲਡ ਟੈਸਟ ਚੈਂਪੀਅਨ ਟੀਮ ਹੈ, ਬੜੀ ਤਗੜੀ ਟੀਮ ਹੈ। 15 ਸਾਲ ਹੋ ਗਏ ਅੱਜ ਤੱਕ ਜਿਹੜਾ ਨਾ ਮੈਚ ਨਹੀਂ ਜਿੱਤੇ ਸੀ ਇੰਡੀਆ ਦੇ ਵਿੱਚ। ਇਹ ਬੜਾ ਹੀ ਇੱਕ ਬੁਰਾ ਡਿਸੀਜਨ ਇਹਨੂੰ ਕਿਹਾ ਜਾਏਗਾ। ਹਾਲਾਂਕਿ ਸੌਰਵ ਗੰਗੂਲੀ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਆਇਦ ਹੁੰਦੀ ਹੈ, ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਨੇ, ਉਹਨਾਂ ਨੇ ਕਿਹਾ ਜੀ ਮੈਨੂੰ ਕੋਚ ਨੇ ਕਿਹਾ ਸੀ, ਮਤਲਬ ਕਿ ਗੌਤਮ ਗੰਭੀਰ ਨੇ ਕਿਹਾ ਸੀ ਕਿ ਪਿਚ ਨੂੰ ਡਰਾਈ ਕਰ ਦਿੱਤਾ ਜਾਏ ਤੇ 4 ਦਿਨ ਪਿਚ ਨੂੰ ਅਗਰ ਪਾਣੀ ਨਾ ਲਾਓ ਤੇ ਇਹੀ ਜਿਹੜੀ ਨਾ ਇਸ ਤਰ੍ਹਾਂ ਦੀ ਹੀ ਪਿਚ ਬਣਦੀ ਹੈ। ਤੇ ਉਸ ਤੋਂ ਬਾਅਦ ਅਗਰ ਬੈਟਿੰਗ ਦੇਖੀ ਜਾਏ, ਨੰਬਰ 3 ਦੇ ਉੱਤੇ ਵਾਸ਼ਿੰਗਟਨ ਸੁੰਦਰ ਖੇਲ ਰਿਹਾ, ਮਤਲਬ ਰਾਹੁਲ ਡ੍ਰੈਵਿਡ ਜਿੱਥੇ ਨੰਬਰ 3 ਖੇਲਦਾ ਹੁੰਦਾ ਸੀ, ਸਚਿਨ ਨੰਬਰ 4 ਖੇਲਦਾ ਸੀ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਉੱਥੇ ਵਾਸ਼ਿੰਗਟਨ ਸੁੰਦਰ ਜਿਹੜਾ ਇੱਕ ਬੋਲਿੰਗ ਆਲਰਾਊਂਡਰ ਹੈ ਉਹਨੂੰ ਨੰਬਰ 3 ਦਾ ਠੀਕ ਹੈ। ਸ਼ੁਭਮਨ ਗਿੱਲ ਇੰਜਰਡ ਸੀ, ਨਹੀਂ ਆਇਆ, ਲੇਕਿਨ ਵਾਸ਼ਿੰਗਟਨ ਸੁੰਦਰ ਦਾ ਨੰਬਰ 3, ਫਿਰ ਧਰੁਵ ਜੁਰੇਲ ਦਾ ਨੰਬਰ 4, ਫਿਰ ਰਿਸ਼ਭ ਪੰਤ ਨੰਬਰ 5, ਫਿਰ ਨੰਬਰ 6 ਦੇ ਉੱਤੇ ਜਡੇਜਾ, ਅਕਸ਼ਰ ਪਟੇਲ। ਮਤਲਬ ਤੁਸੀਂ ਸਾਰੇ ਹੀ ਕੋਈ ਵਿਕਟ ਕੀਪਰ ਬੈਟਸਮੈਨ ਹੈ ਤੇ ਕੋਈ ਬੋਲਿੰਗ ਆਲਰਾਊਂਡਰ ਹੈ, ਤੇ ਇਸ ਤਰ੍ਹਾਂ ਦੀ ਅਗਰ ਬੈਟਿੰਗ ਤੁਸੀਂ ਖਿਲਾਓਗੇ ਤੇ ਸਾਊਥ ਅਫਰੀਕਾ ਜਿਹਨੂੰ ਪਾਕਿਸਤਾਨ ਨੇ ਪੂਰੀ ਤਰ੍ਹਾਂ ਤਿਆਰ ਕੀਤਾ ਸੀ, ਔਰ ਪਾਕਿਸਤਾਨ ਦੇ ਵਿੱਚ ਜਿਹੜੀ ਰਾਵਲਪਿੰਡੀ ਦੀਆਂ ਪਿੱਚਾਂ ਸੀ ਉਹ ਬਹੁਤ ਹੀ ਅੱਛੀਆਂ, ਮਤਲਬ ਚੌਥੇ ਦਿਨ ਮੈਚ ਗਿਆ 300+ 400+ ਵੀ ਸਕੋਰ ਲੱਗਿਆ, ਲੇਕਿਨ ਇਹ ਜਿਹੜੀਆਂ ਪਿੱਚਾਂ ਬਣਾਈਆਂ ਜਾ ਰਹੀਆਂ ਟੈਸਟ ਕ੍ਰਿਕਟ ਵਾਸਤੇ, ਤਾਂ ਸਾਡੀ ਪਿੱਚਾਂ ਦਾ ਮਿਆਰ ਜ਼ਿਆਦਾ ਅੱਛਾ ਲੱਗਣ ਲੱਗ ਗਿਆ ਮੈਨੂੰ, ਬਜਾਏ ਇੰਡੀਅਨ ਨੂੰ। ਅਸੀਂ ਵੇਖੀਏ ਨਾ 124 ਰਨ ਦਾ ਸਿਰਫ ਹਦਫ ਸੀਗਾ, ਉਹ ਤਾਂ ਨਹੀਂ ਲੱਗਦਾ ਸੀ ਜਿਵੇਂ ਮੈਨੂੰ ਕਿ 2 ਵਿਕਟਾਂ ਤੇ ਪੂਰਾ ਕਰ ਲੈਣਾ। ਲੇਕਿਨ ਹੈਟਸ ਆਫ ਟੂ ਸਾਈਮਨ ਹਾਰਮਰ, ਜਿਸ ਤਰ੍ਹਾਂ ਉਹਨਾਂ ਨੇ ਬੋਲਿੰਗ ਕੀਤੀ, ਉਹਨਾਂ ਨੇ ਫਸਾ ਕੇ ਰੱਖਤਾ ਇੰਡੀਆ ਨੂੰ। ਸਮਝ ਨਹੀਂ ਪਾਇਆ ਕਿ ਜੀ ਹੁਣ ਕੀ ਸਾਡੇ ਨਾਲ ਹੋ ਰਿਹਾ ਹੈ।